ਹਿੰਦੂਤਵਾ ਦੇ ਏਜੰਡੇ ਥੱਲੇ ਜੋ ਇਹਨਾਂ ਨੇ ਆਈਨੀ ਗੁੰਡਾਗਰਦੀ ਕਸ਼ਮੀਰ 'ਚ ਕੀਤੀ 5 ਅਗਸਤ 2019 ਨੂੰ ਉਹਦਾ ਸੂਬੇ ਦੇ ਤੌਰ ਤੇ ਵਜੂਦ ਹੀ ਮਿਟਾ ਦਿੱਤਾ ਹੈ। ਕਿਵੇਂ ਬਾਬਰੀ ਮਸਜਿਦ ਢਵਾਈ ਨਰਸਿਮਹਾ ਰਾਓ ਰਾਹੀਂ ਜੁਡੀਸ਼ਰੀ ਚੁੱਪ ਕਰਕੇ ਦੇਖਦੀ ਰਹੀ, ਫਿਰ ਉਸੇ ਹੀ ਜੁਡੀਸ਼ਰੀ ਨੇ ਜਿਹੜਾ ਰੰਜਨ ਗੋਗੋਈ ਦੇ ਥੱਲੇ ਈਵਨ ਉਹਨਾਂ ਮਸਜਿਦ ਢਾਣ ਵਾਲਿਆਂ ਨੂੰ ਤਾਂ ਬਰੀ ਕੀਤਾ ਹੀ ਕੀਤਾ, ਉੱਥੇ ਮੰਦਰ ਮੰਨ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਕਿ ਤੁਸੀਂ ਬਣਾ ਲਓ। ਬਾਹਰਲੇ ਮੁਲਕਾਂ 'ਚ ਵੀ ਇਹ ਰੀਅਲਾਈਜੇਸ਼ਨ ਉਹਦੇ 'ਚ ਬਹੁਤ ਵੱਡਾ ਰੋਲ ਡਾਇਸਪੋਰਾ 'ਚ ਬੈਠੇ ਸਿੱਖਾਂ ਦਾ ਵੀ ਹੈ, ਕਸ਼ਮੀਰੀਆਂ ਦਾ ਹੈ, ਔਰ ਦੂਸਰੀਆਂ ਲੌਬੀਜ਼ ਵੀ ਆਪਣਾ ਕੰਮ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਅਮਰੀਕਾ 'ਚ ਜਿਹੜੇ ਪ੍ਰੋਗਰੈਸਿਵ ਮਾਈਂਡਡ ਇੰਡੀਅਨਸ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਤਾਂ ਬੇੜਾ ਗਰਕ ਕਰ ਰਹੇ ਨੇ ਇੰਡੀਆ ਦਾ। ਕਿਵੇਂ ਇਹਨਾਂ ਨੇ ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ, ਦਹਿਸ਼ਤਗਰਦੀ ਨਾਲ ਜੋੜਿਆ। ਔਰ ਇੱਕ ਆਰਗੇਨਾਈਜੇਸ਼ਨ ਜਿਹੜੀ ਪਿੰਜਰਾ ਤੋੜ ਆਰਗੇਨਾਈਜੇਸ਼ਨ 2015 'ਚ ਬਣੀ ਸਟੂਡੈਂਟਸ ਦੀ, ਉਹਨਾਂ ਦਾ ਡਿਫਰੈਂਟ ਮਕਸਦ ਸੀ ਹੋਸਟਲ ਦੇ ਵਿੱਚ ਜੋ ਤੰਗ ਦਸਤੀਆਂ ਸੀ ਜਾਂ ਬਾਹਰਲੇ ਉੱਥੇ ਖਰਾਬ ਕਰਦੇ ਸੀ ਆ ਕੇ ਉਹਦੇ ਖਿਲਾਫ। ਤੇ UAPA ਐਸਾ ਹੈ ਜਿਹੜਾ ਜ਼ਿਆਦਾ ਅੱਜ ਕੱਲ੍ਹ ਇਹ ਲਾ ਰਹੇ ਨੇ ਜਿਹਨੂੰ ਮਰਜ਼ੀ, ਇਹ ਸੈਡੀਸ਼ਨ ਐਕਟ ਵਰਗਾ ਹੀ ਹੈ, ਦੇਸ਼ ਧਰੋ, ਦੇਸ਼ ਦੇ ਖਿਲਾਫ ਵਾਰ ਔਰ ਦਹਿਸ਼ਤਗਰਦੀ, ਔਰ ਉਹਦੇ ਥੱਲੇ ਜ਼ਮਾਨਤ ਦਾ ਪ੍ਰੋਵੀਜ਼ਨ ਹੀ ਨਹੀਂ, ਥੱਲੜੇ ਕੋਰਟ ਕੋਲ ਹੈ ਹੀ ਨਹੀਂ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਗੈਰ ਜਮਹੂਰੀ ਵਰਤਾਰਾ ਅਮਰੀਕਾ ਲਈ ਵੀ ਸ਼ਰਮਿੰਦਗੀ ਦਾ ਵਾਇਸ ਬਣਦਾ ਜਾ ਰਿਹਾ ਹੈ। ਸੋ ਦੱਬੀ ਆਵਾਜ਼ ਵਿੱਚ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਇੱਕ ਆਲਾ ਅਫਸਰ ਨੇ ਕਿਹਾ ਹੈ ਕਿ ਭਾਰਤ ਦੇ ਕੁਝ ਐਕਸ਼ਨ ਜਮਹੂਰੀ ਕਦਰਾਂ ਕੀਮਤਾਂ ਮੁਤਾਬਕ ਨਹੀਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਾਰਤ ਵਿੱਚ ਅਸੀਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦਾ ਢੰਡੋਰਾ ਪਿੱਟਦੇ ਰਹੇ ਹਾਂ ਕਿ ਇਹ ਜਮਹੂਰੀਅਤ ਦੇ ਨਾਂ ਥੱਲੇ ਨਾਜ਼ੀਜ਼ਮ ਹੈ। ਹੁਣ ਤਾਂ ਨੰਗਾ ਚਿੱਟਾ ਨਾਜ਼ੀਵਾਦ ਹੈ ਮੋਦੀ ਦੇ ਥੱਲੇ। ਲੇਕਿਨ ਇਸ ਤੋਂ ਪਹਿਲਾਂ ਵੀ ਜਦੋਂ ਕਾਂਗਰਸ ਦੀ ਹਕੂਮਤ ਵੀ, ਖਾਸ ਤੌਰ ਤੇ ਇੰਦਰਾ ਗਾਂਧੀ, ਜਿਸ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੈ, ਔਰ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਪਿਛਲੇ 36-37 ਸਾਲ ਤੋਂ ਲਗਾਤਾਰਤਾ ਨਾਲ ਚੱਲ ਰਹੀ ਹੈ। ਤਾਂ ਸਾਡੇ ਲਈ ਤਾਂ ਇਹ ਸੈਕੂਲਰਿਜ਼ਮ ਦੇ ਨਾਂ ਥੱਲੇ ਵੀ ਫਾਸ਼ੀਵਾਦ ਹੀ ਸੀ। ਲੇਕਿਨ ਹੁਣ ਜਿਵੇਂ ਹਿੰਦੂਤਵਾ ਦੇ ਏਜੰਡੇ ਥੱਲੇ ਜੋ ਇਹਨਾਂ ਨੇ ਆਈਨੀ ਗੁੰਡਾਗਰਦੀ ਕਸ਼ਮੀਰ 'ਚ ਕੀਤੀ 5 ਅਗਸਤ 2019 ਨੂੰ ਉਹਦਾ ਸੂਬੇ ਦੇ ਤੌਰ ਤੇ ਵਜੂਦ ਹੀ ਮਿਟਾ ਦਿੱਤਾ ਹੈ। ਕਿਵੇਂ ਬਾਬਰੀ ਮਸਜਿਦ ਢਵਾਈ ਨਰਸਿਮਹਾ ਰਾਓ ਰਾਹੀਂ ਜੁਡੀਸ਼ਰੀ ਚੁੱਪ ਕਰਕੇ ਦੇਖਦੀ ਰਹੀ, ਫਿਰ ਉਸੇ ਹੀ ਜੁਡੀਸ਼ਰੀ ਨੇ ਜਿਹੜਾ ਰੰਜਨ ਗੋਗੋਈ ਦੇ ਥੱਲੇ ਈਵਨ ਉਹਨਾਂ ਮਸਜਿਦ ਢਾਣ ਵਾਲਿਆਂ ਨੂੰ ਤਾਂ ਬਰੀ ਕੀਤਾ ਹੀ ਕੀਤਾ, ਉੱਥੇ ਮੰਦਰ ਮੰਨ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਕਿ ਤੁਸੀਂ ਬਣਾ ਲਓ। ਔਰ ਉਸ ਤੋਂ ਬਾਅਦ ਅਸੀਂ ਜੁਡੀਸ਼ੀਅਲ ਲੈਵਲ ਤੇ, ਜੁਡੀਸ਼ਰੀ ਦੇ ਲੈਵਲ ਤੇ ਕਿਸ ਕਿਸਮ ਦਾ ਵਰਤਾਰਾ ਉਹ ਅਸੀਂ ਦੇਖ ਰਹੇ ਹਾਂ। ਔਰ ਇਸ ਵੇਲੇ ਜਮਹੂਰੀਅਤ ਇੱਕ ਮਜ਼ਾਕ ਹੀ ਨਹੀਂ, ਈਵਨ ਬਾਹਰਲੇ ਮੁਲਕਾਂ 'ਚ ਵੀ ਇਹ ਰੀਅਲਾਈਜੇਸ਼ਨ ਉਹਦੇ 'ਚ ਬਹੁਤ ਵੱਡਾ ਰੋਲ ਡਾਇਸਪੋਰਾ 'ਚ ਬੈਠੇ ਸਿੱਖਾਂ ਦਾ ਵੀ ਹੈ, ਕਸ਼ਮੀਰੀਆਂ ਦਾ ਹੈ, ਔਰ ਦੂਸਰੀਆਂ ਲੌਬੀਜ਼ ਵੀ ਆਪਣਾ ਕੰਮ ਕਰ ਰਹੀਆਂ, ਜਿਨ੍ਹਾਂ ਦੇ ਵਿੱਚ ਅਮਰੀਕਾ 'ਚ ਜਿਹੜੇ ਪ੍ਰੋਗਰੈਸਿਵ ਮਾਈਂਡਡ ਇੰਡੀਅਨਸ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਤਾਂ ਬੇੜਾ ਗਰਕ ਕਰ ਰਹੇ ਨੇ ਇੰਡੀਆ ਦਾ। ਕਿਉਂਕਿ ਇਹਨਾਂ ਨੂੰ ਤਾਂ ਲੱਗਦਾ ਹੈ ਕਿ ਬਈ ਇਹ ਮਜ਼ਬੂਤ ਬਣਾ ਰਹੇ ਨੇ ਹਿੰਦੂਤਵਾ ਦੇ ਥੱਲੇ। ਔਰ ਜਿਵੇਂ ਉਹ ਇੱਕ ਕਪਲੇਟ ਹੁੰਦਾ ਸੀ ਕਿ ਭਾਈ ਉਹ ਸਮਝਦੇ ਨੇ ਕਿ ਭਾਈ ਤੁਸੀਂ ਜਿਹੜਾ ਘਰ ਬਣਾ ਰਹੇ ਹੋ, ਦੂਜਿਆਂ ਨੂੰ ਨਜ਼ਰ ਆ ਰਿਹਾ ਕਿ ਤੁਸੀਂ ਬਣਿਆ ਘਰ ਤੋੜ ਰਹੇ ਹੋ। ਸੋ ਜ਼ਾਹਿਰ ਹੈ ਕਿ ਜਿਹੜੇ ਪ੍ਰੋਗਰੈਸਿਵ ਇੰਡੀਅਨ ਨੇ ਉਹ ਵੀ ਇਹਨਾਂ ਨੂੰ ਐਕਸਪੋਜ਼ ਕਰਦੇ ਨੇ। ਲੇਕਿਨ ਹੁਣ ਹੌਲੀ ਦੇਖੋ, ਇਸ ਹੱਦ ਤੱਕ CAA ਦੇ ਖਿਲਾਫ ਪ੍ਰੋਟੈਸਟ ਜਿਹੜਾ ਸ਼ਾਹੀਨ ਬਾਗ 'ਚ ਮੁਸਲਮਾਨ ਬੀਬੀਆਂ ਨੇ ਕੀਤਾ, ਵੱਡੀ ਗਿਣਤੀ 'ਚ ਦੂਸਰੇ ਪ੍ਰੋਗਰੈਸਿਵ ਲੋਕ ਵੀ ਸ਼ਾਮਲ ਹੋਏ, ਸਿੱਖ ਪੰਜਾਬ 'ਚੋਂ ਆ ਕੇ ਸ਼ਾਮਲ ਵੀ ਹੋਏ, ਉਹਨਾਂ ਨੇ ਉੱਥੇ ਲੰਗਰ ਵੀ ਲਾਇਆ ਔਰ ਲਗਾਤਾਰਤਾ ਨਾਲ ਉਹ ਅੱਜ ਤੱਕ ਵੀ ਹਮਾਇਤ ਕਰਦੇ ਨੇ। ਲੇਕਿਨ ਉਸ ਪੀਰੀਅਡ 'ਚ ਕਿਵੇਂ ਇਹਨਾਂ ਨੇ ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ, ਦਹਿਸ਼ਤਗਰਦੀ ਨਾਲ ਜੋੜਿਆ। ਔਰ ਇਕੱਲਾ ਇਹੀ ਨਹੀਂ, JNU ਯੂਨੀਵਰਸਿਟੀ ਦੇ ਐਕਟਿਵਿਸਟ, ਔਰ ਇੱਕ ਆਰਗੇਨਾਈਜੇਸ਼ਨ ਜਿਹੜੀ ਪਿੰਜਰਾ ਤੋੜ ਆਰਗੇਨਾਈਜੇਸ਼ਨ 2015 'ਚ ਬਣੀ ਸਟੂਡੈਂਟਸ ਦੀ, ਉਹਨਾਂ ਦਾ ਡਿਫਰੈਂਟ ਮਕਸਦ ਸੀ ਹੋਸਟਲ ਦੇ ਵਿੱਚ ਜੋ ਤੰਗ ਦਸਤੀਆਂ ਸੀ ਜਾਂ ਬਾਹਰਲੇ ਉੱਥੇ ਖਰਾਬ ਕਰਦੇ ਸੀ ਆ ਕੇ ਉਹਦੇ ਖਿਲਾਫ। ਉਹਨਾਂ ਦੇ ਐਕਟਿਵਿਸਟ ਨੇ ਵੀ ਜਦੋਂ ਸਪੋਰਟ ਥਰੋ ਕੀਤੀ, ਕਿਵੇਂ ਉਹਨਾਂ ਦੇ ਉੱਤੇ ਇਕੱਲੇ ਇਹੀ ਨਹੀਂ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, UAPA ਅਨਫੇਅਰ ਐਕਟੀਵਿਟੀਜ਼ ਐਕਟ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਥੱਲੇ ਜ਼ਮਾਨਤ ਹੀ ਨਹੀਂ ਹੁੰਦੀ। ਉਹ UAPA ਲਾ ਕੇ
ਉਹਨਾਂ ਨੂੰ ਅੰਦਰ ਡੱਕਿਆ ਗਿਆ ਔਰ ਉਹਨਾਂ ਦੇ ਵਿੱਚ ਇੱਕ ਹਿੰਦੂ ਬੱਚੀ ਦੇਵੰਗਨਾ ਕਾਲਿਤਾ ਜਿਹਨੂੰ ਮਈ 2020 ਚ ਫੜਿਆ ਗਿਆ ਹੁਣ ਔਰ ਉਹਦੀ ਜ਼ਮਾਨਤ, ਕਿਉਂਕਿ UAPA ਐਸਾ ਹੈ ਜਿਹੜਾ ਜ਼ਿਆਦਾ ਅੱਜ ਕੱਲ੍ਹ ਇਹ ਲਾ ਰਹੇ ਨੇ ਜਿਹਨੂੰ ਮਰਜੀ, ਇਹ ਸੈਡੀਸ਼ਨ ਐਕਟ ਵਰਗਾ ਹੀ ਹੈ, ਦੇਸ਼ ਧਰੋ, ਦੇਸ਼ ਦੇ ਖਿਲਾਫ ਵਾਰ ਔਰ ਦਹਿਸ਼ਤਗਰਦੀ, ਔਰ ਉਹਦੇ ਥੱਲੇ ਜ਼ਮਾਨਤ ਦਾ ਪ੍ਰੋਵੀਜ਼ਨ ਹੀ ਨਹੀਂ, ਥੱਲੇ ਕੋਰਟ ਕੋਲ ਹੈ ਹੀ ਨਹੀਂ। ਹਾਈ ਕੋਰਟ ਵੀ ਜਿਹੜਾ ਕਦੋਂ ਤੱਕ ਤੁਹਾਡੀ ਤਰੀਕ ਪੈਂਦੀ ਹੈ, ਉਤੋਂ COVID-19 ਚੱਲ ਰਿਹਾ ਸੀ। ਹੁਣ ਹਾਈ ਕੋਰਟ, ਦਿੱਲੀ ਹਾਈ ਕੋਰਟ ਨੇ ਇਹਦੀ ਦੇਵੰਗਨਾ ਕਾਲਿਤਾ ਦੀ ਅੱਜ ਜ਼ਮਾਨਤ ਮਨਜ਼ੂਰ ਕੀਤੀ ਔਰ ਉਹਦੇ ਜਿਹੜਾ ਫੈਸਲਾ ਹੈ, ਔਰ ਮੈਂ ਸਮਝਦਾ ਵੀ ਇੱਕ ਅੱਛਾ ਫੈਸਲਾ ਹੈ, ਲੇਕਿਨ ਇਹਦਾ ਕੋਈ ਅਸਰ ਨਹੀਂ ਹੁੰਦਾ ਔਰ ਲਗਾਤਾਰ ਫੜ ਰਹੇ ਨੇ। ਔਰ UAPA ਦੇ ਥੱਲੇ ਇਹ 2 ਜੱਜਾਂ ਦਾ ਬੈਂਚ, ਜਸਟਿਸ ਸਿਧਾਰਥ ਮਰੀਦੁਲ ਤੇ ਅਨੂਪ ਪੰਬਾਨੀ, ਔਰ ਉਹਨਾਂ ਨੇ ਕਿਹਾ ਕਿ ਇਨਫਲਾਮੇਟਰੀ ਸਪੀਚਸ, ਰੋਡ ਬਲੌਕੇਟਸ not uncommon when there is widespread opposition, ਕਿ ਵੀ ਤੁਸੀਂ ਇਹ ਜਿਹੜਾ ਆਰਗੂਮੈਂਟ ਦੇ ਰਹੇ ਹੋ ਜੀ ਕਿ ਉਹਨਾਂ ਨੇ ਚੱਕਾ ਜਾਮ ਕੀਤਾ, ਇਹ ਵੀ ਦਹਿਸ਼ਤਗਰਦੀ ਹੈ, ਉਹਨਾਂ ਨੇ ਭੜਕਾਊ ਸਪੀਚਾਂ ਕੀਤੀਆਂ, ਇਹ ਵੀ ਦਹਿਸ਼ਤਗਰਦੀ ਹੈ। ਔਰ ਇਹ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਇਹ ਜਿਹੜਾ ਠੀਕ ਨਹੀਂ ਹੈ। ਹਾਈ ਕੋਰਟ ਸੈਡ ਦਾ ਪ੍ਰੋਟੈਸਟ ਅਗੇਂਸਟ ਗਵਰਨਮੈਂਟ ਐਂਡ ਪਾਰਲੀਮੈਂਟਰੀ ਐਕਸ਼ਨਸ ਆਰ ਲੈਜਿਟੀਮੇਟ and though such protests are expected to be peaceful and non-violent, it is not uncommon for protesters to push the limits permissible into law। और उधे उन्होंने क्या है, even if we assume for the sake of argument without expressing any views thereon that in the present case inflammatory speeches, chakka jams, instigation of women protesters and other actions to which the appellant is alleged to have been a party cross the line of peaceful protest permissible under our constitutional guarantee, that however would not amount to commission of a terrorist act or a conspiracy or an act preparatory to the commission of terrorist act। ਇਹ ਇਹਨਾਂ ਦੇ ਉੱਤੇ ਧਾਰਨਾ ਜਿਹੜੀਆਂ ਧਾਰਾਵਾਂ ਲਾਈਆਂ ਹੋਈਆਂ ਸੀ, ਉਹਨਾਂ ਕਿਹਾ ਜੀ ਚੱਕਾ ਜਾਮ ਹੈ ਜਾਂ ਕੋਈ ਭੜਕਾਊ ਤਕਰੀਰ ਕਰ ਵੀ ਦਿੱਤੀ ਹੈ, ਟੈਰਰਿਜ਼ਮ ਨਹੀਂ ਹੈ। ਔਰ ਇਹ ਕਹਿ ਕੇ ਦੇਵੰਗਨਾ ਕਾਲਿਤਾ ਦੀ ਲਗਭਗ 13 ਮਹੀਨੇ ਬਾਅਦ ਜ਼ਮਾਨਤ ਹੋਈ। ਹੁਣ ਤੁਸੀਂ ਅੰਦਾਜ਼ਾ ਲਾਓ। ਔਰ ਇਸ ਤੋਂ ਪਹਿਲਾਂ ਜਾਮੀਆ ਮਿਲੀਆ ਇਸਲਾਮੀਆ ਦੀਆਂ ਮੁਸਲਮਾਨ ਬੱਚੀਆਂ, ਕਿਵੇਂ ਉਹਨਾਂ ਚੋਂ ਇੱਕ ਬੱਚੀ ਪ੍ਰੈਗਨੈਂਟ ਸੀ, ਉਹਨਾਂ ਦੇ ਨਾਲ ਕੀ ਹਸ਼ਰ ਕੀਤਾ। ਹੁਣ ਇਹ ਜਦੋਂ ਸਭ ਕੁਝ ਚੱਲ ਰਿਹਾ ਹੈ, ਅਮਰੀਕਾ ਜਿਹੜਾ ਆਪਣੇ ਆਪ ਨੂੰ ਗ੍ਰੇਟੈਸਟ ਡੈਮੋਕ੍ਰੇਸੀ ਕਹਿੰਦਾ ਹੈ ਵੀ ਹੈ, ਡੈਮੋਕ੍ਰੇਸੀ ਦਾ ਮਾਡਲ ਅਮਰੀਕਾ ਦਾ, ਅਸੀਂ ਵੀ ਇਹਨਾਂ ਮੁਲਕਾਂ 'ਚ ਆਏ ਕਿ ਭਾਈ ਇੱਥੇ ਜਿਹੜੀ ਹੈ ਡੈਮੋਕ੍ਰੇਸੀ ਹੈ, ਜਮਹੂਰੀਅਤ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ ਔਰ ਇਹ ਚੈਂਪੀਅਨ ਹੈ ਹਿਊਮਨ ਰਾਈਟਸ ਦਾ ਗਲੋਬਲੀ। ਲੇਕਿਨ ਜਿਹੜੀ ਲਾਈਨ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਸ਼ੁਰੂ ਹੋਈ, ਕਲੋਜ਼ਿੰਗ ਟੂਵਰਡਸ ਇੰਡੀਆ, ਉਹ ਕੁਆਡ ਤੱਕ ਪਹੁੰਚ ਗਈ। ਚਾਈਨਾ ਦੇ ਖਿਲਾਫ ਇਹਨਾਂ ਨੂੰ ਮੋਢਾ ਚਾਹੀਦਾ ਸੀ ਫਾਇਰ ਕਰਨ ਨੂੰ, ਔਰ ਇਹਦੇ ਬਾਵਜੂਦ ਅਮਰੀਕਾ ਨੂੰ ਇਹ ਭੁੱਲ ਗਿਆ ਕਿ 2002 ਤੋਂ 2014 ਤੱਕ ਜਿਸ ਬੰਦੇ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਗਿਆ, ਕਿਉਂਕਿ ਅਮਰੀਕਾ ਦਾ ਜਿਹੜਾ ਮੇਨ ਇਹਨਾਂ ਦਾ ਇੰਟਰਨੈਸ਼ਨਲ ਕਮਿਸ਼ਨ ਔਨ ਰਿਲੀਜੀਅਸ ਫਰੀडम USF, ਉਹਨੇ ਇਸ ਦੇ ਵੀਜ਼ੇ ਤੇ ਪਾਬੰਦੀ ਲਾਉਣ ਦੀ ਰਿਕਮੈਂਡੇਸ਼ਨ ਕੀਤੀ ਸੀ। ਜਦੋਂ 2014 ਚੋਂ ਪ੍ਰਾਈਮ ਮਿਨਿਸਟਰ ਬਣਦਾ, ਫਿਰ ਰੈੱਡ ਕਾਰਪੇਟ ਵੀ ਹੈ, ਟਰੰਪ ਦੇ ਆਉਂਦਿਆਂ ਤੱਕ ਤੇ ਰੈੱਡ ਕਾਰਪੇਟ ਥੱਲੇ ਵੀ ਵਿਛਾਇਆ, ਉੱਤੇ ਵੀ ਹੈ, ਝਾੜ ਫਨੂਸ ਵੀ ਟੰਗ ਦਿੱਤੇ ਨੇ, ਪਟਾਕੇ ਵੀ ਚੱਲ ਰਹੇ ਨੇ ਕਿ ਮੋਦੀ ਜੀ ਆਏ, ਟਾਈਮ ਸਕੁਅਰ 'ਚ ਵੀ ਪੁੱਠੇ ਸਿੱਧੇ ਹੋ ਕੇ ਯੋਗਾ ਵੀ ਕਰਵਾ ਰਿਹਾ ਹੈ, ਔਰ ਇੱਥੇ ਉਹ ਐਂ ਘੁੰਮ ਰਿਹਾ ਜਿਵੇਂ ਕਿ ਇੱਕ ਬਹੁਤ ਜੇਤੂ ਬੰਦਾ ਘੁੰਮਦਾ। ਹੁਣ ਉਹਦੇ ਨਤੀਜੇ ਕੀ ਨੇ ਕਿ ਉਹਨਾਂ ਨੇ ਦੇਖ ਲਿਆ ਕਿ ਭਾਈ ਜੇ ਸਈਆਂ ਭੈ ਕੋਤਵਾਲ ਤੋਂ ਡਰ ਗਾਇਗਾ ਕਿ ਅਮਰੀਕਾ ਹੀ ਵਾਹ ਮਰੋੜਦਾ ਸੀ, ਕੋਈ ਸੈਂਕਸ਼ਨਸ ਲਾਤੀਆਂ, ਕੋਈ ਹੋਰ ਕਿਸੇ ਰਿਪੋਰਟ 'ਚ ਸ਼ਾਮਲ ਕਰ ਲਿਆ। ਉਹਨਾਂ ਨੇ ਕਿਹਾ ਵੀ ਹੁਣ ਤਾਂ ਸਾਹਿਬ ਦੀ ਅੱਖ ਸਵਰਲੀ ਹੈ, ਜੋ ਮਰਜ਼ੀ ਕਰੋ। ਫਿਰ ਜੋ ਟਰੰਪ ਦੇ ਉੱਥੇ ਦਿੱਲੀ 'ਚ ਹੁੰਦੇ ਆ, ਜਦੋਂ ਇੱਕ ਪਾਸੇ ਦੁਨੀਆ 2020 ਦਾ ਜਦੋਂ ਅਸੀਂ ਪੀਰੀਅਡ ਦੇਖਦੇ ਹਾਂ, ਫਰਵਰੀ ਮਾਰਚ ਦਾ, ਕੋਵਿਡ ਦੀ ਕੇਸ ਵੱਧ ਰਹੇ ਸੀ, ਔਰ ਉੱਥੇ ਦਿੱਲੀ 'ਚ ਡਿਨਰ ਕਰ ਰਿਹਾ ਔਰ ਮੁਸਲਮਾਨਾਂ ਦਾ ਕਾਂਡ ਹੋ ਰਿਹਾ ਦਿੱਲੀ ਦੇ ਵਿੱਚ, ਜਿਹਨੂੰ ਰਾਇਟ ਦਾ ਨਾਂ ਦਿੱਤਾ ਗਿਆ। ਹਾਲਾਂ ਬੱਸਾਂ ਭਰ ਕੇ UP ਤੋਂ ਲਿਆਂਦੀਆਂ ਗਈਆਂ। ਔਰ ਦੂਸਰਾ ਜਰਨਲਿਸਟਾਂ ਨਾਲ ਕੀ ਹੋਇਆ, ਕੁਲਬੁਰਜੀ ਦੇ ਨਾਲ ਕੀ ਹੋਇਆ, ਗੌਰੀ ਲੰਕੇਸ਼ ਜਰਨਲਿਸਟ ਨਾਲ ਕੀ ਹੋਇਆ। ਔਰ ਈਵਨ 2 ਦਿਨ ਪਹਿਲੇ UP ਦਾ ਇੱਕ ਜਰਨਲਿਸਟ ਜਿਹਨੇ ਇੱਕ ਮਾਫੀਆ ਬਾਰੇ ਲਿਖਿਆ ਸੀ, ਉਹਨੂੰ ਟੱਕਰ ਮਾਰ ਕੇ ਜੀ ਰੋਡ ਐਕਸੀਡੈਂਟ 'ਚ ਮੌਤ ਹੋ ਗਈ। ਆਵਾਜ਼ਾਂ ਬੰਦ ਕੀਤੀਆਂ ਜਾ ਰਹੀਆਂ। ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਸਾਰੇ ਜਿਹੜੇ ਨੇ ਉਹ ਸਾਇਲੈਂਟ ਕਰਵਾ ਦਿੱਤੇ ਗਏ ਨੇ। ਹੁਣ ਜਿਹੜੇ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਫॉर ਸਾਊਥ ਐਂਡ ਸੈਂਟਰਲ ਏਸ਼ੀਆ, ਮਿਸਟਰ ਡੀਨ ਥੌਮਸਨ, ਉਹ ਕੱਲ ਹੀਅਰਿੰਗ ਸੀ US ਦੇ ਵਿੱਚ, ਕਾਂਗਰੈਸ਼ਨਲ ਹੀਅਰਿੰਗ ਔਨ ਡੈਮੋਕ੍ਰੇਸੀ ਇਨ ਇੰਡੋ ਪੈਸੀਫਿਕ
at House Foreign Affairs Subcommittee on Asia and Pacific, Central Asia and Non-Proliferation। ਇਹਦੇ ਤੇ ਹੀਰਿੰਗ ਸੀ। ਹੁਣ ਜ਼ਾਹਰ ਹੈ ਕਿ ਸਵਾਲ ਪੁੱਛੇ ਜਾਂਦੇ ਨੇ ਜਦੋਂ ਹਾਊਸ ਕਮੇਟੀ ਦੀ ਹੀਰਿੰਗ ਹੁੰਦੀ ਹੈ, ਔਰ ਉਹਦੇ ਜਦੋਂ ਇੰਡੀਆ ਬਾਰੇ ਸਵਾਲ ਪੁੱਛਿਆ ਗਿਆ ਤੇ ਉਹਦੇ 'ਚ ਇਹ ਮਿਸਟਰ ਡੀਨ ਥਾਮਸਨ ਕਹਿੰਦੇ ਨੇ, some of the Indian government's actions have raised concerns that are inconsistent with India's democratic values। ਕਿ ਜਿਹੜੇ ਕੁਝ ਕੰਸਰਨ ਨੇ ਸਾਡੇ ਜੋ ਇੰਡੀਆ ਕਰ ਰਿਹਾ ਉਹ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਨਹੀਂ ਹੈ। This includes increasing restrictions on freedom of expression and detention of human rights activists and journalists। ਚਲੋ ਇੰਨਾ ਕਿ acknowledge ਤਾਂ ਕੀਤਾ, ਪਰ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਉਹਨੂੰ ਟੈਪ ਔਨ ਦਾ ਰਿਸਟ ਹੈ, ਮਾਈਲਡ ਟੈਪ ਉਹਨੂੰ ਕਹਿਣਾ ਕੁਛ ਨਹੀਂ। ਹਾਂਜੀ ਹਾਂਜੀ, ਵੈਸੇ ਇੰਡੀਆ ਡੈਮੋਕ੍ਰੇਸੀ ਹੈ, ਬਹੁਤ ਸਟਰੋਂਗ ਉਹਨਾਂ ਦਾ ਸਿਸਟਮ ਹੈ, ਬਟ ਫਿਊ ਥਿੰਗਸ ਇਨਕਨਸਿਸਟੈਂਟ। ਔਰ ਇਹ ਜਿਹੜਾ ਔਰ ਉਸ ਮੌਕੇ ਦੇ ਉੱਤੇ ਹੀ ਕਾਂਗਰਸ ਵੂਮਨ ਕ੍ਰਿਸੀ ਹੁਲੀਹਾਨ ਨੇ ਇਹ ਪੈਨਸਿਲਵੇਨੀਆ ਤੋਂ ਹੈ, ਉਹਨਾਂ ਨੇ ਕਸ਼ਮੀਰ ਦੇ ਉੱਤੇ ਸਵਾਲ ਕੀਤਾ। ਉਹਨਾਂ ਨੇ ਇਹ ਕਿਹਾ, although of course they are two great democracies including ours and India are not without their flaws and problems. I do have a pretty big number of Kashmiris in my community and there is of course concern about treatment of Kashmiri people, she said। ਉਹਨੇ ਕਿਹਾ ਜੀ ਮੇਰੇ ਹਲਕੇ ਦੇ ਵਿੱਚ ਬਹੁਤ ਕਸ਼ਮੀਰੀ ਨੇ, ਜੋ ਉਹਨਾਂ ਦੇ ਨਾਲ ਸਲੂਕ ਹੋ ਰਿਹਾ ਉਹ ਮੇਰੇ ਤੱਕ ਪਹੁੰਚਾਉਂਦੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਟ ਇਜ਼ ਦਾ, ਔਰ ਨਾਲ ਹੀ ਉਹਨੇ ਫਿਰ ਕੰਟੀਨਿਊ ਕੀਤਾ, ਵਟ ਇਜ਼ ਦਾ ਡਾਇਲੋਗ ਦੈਟ ਇਜ਼ ongoing between administration and Indian government on these human rights issues broadly, if you could share a little bit there। उन्होंने बॉर्डर छाड़ता खुला, कश्मीर भी कर लिया, ह्यूमन राइट्स भी इन्हें खुद ही मनिया कि जर्नलिस्ट और फ्रीडम ऑफ एक्सप्रेशन कर्ब हो रही है। थॉम्सन said the Biden administration routinely raises issues related to vast array of rights and democratic issues with India। कि साडा एडमिनिस्ट्रेशन भारत दे नाल लगातारता नाल इन्हां मुद्दिआं दे उत्ते जिहड़ा ओह गलबात करदा रहिंदा है। कश्मीर is one area where we have urged them to return to normalcy as quickly as possible, including we have seen some steps taken। ਉਹਨੇ ਕਿਹਾ ਜੀ ਹੁਣ ਮਤਲਬ ਤੁਸੀਂ ਅੰਦਾਜ਼ਾ ਲਾਓ 5 ਅਗਸਤ 2019 ਨੂੰ ਕਸ਼ਮੀਰ ਫੌਜ ਦੇ ਹਵਾਲੇ ਪਹਿਲਾਂ ਹੀ ਸੀ, ਪਰ ਸਾਰਾ ਕਰ ਇੰਟਰਨੈਟ ਬੰਦ, ਮਸੀਤਾਂ ਬੰਦ, ਬਾਜ਼ਾਰ ਬੰਦ, ਔਰ 2019 5 ਅਗਸਤ 2020 ਆ ਗਿਆ, ਹੁਣ 5 ਅਗਸਤ 2021 ਆਉਣ ਵਾਲਾ ਹੈ। 2 ਸਾਲ ਤੋਂ ਕਸ਼ਮੀਰ ਦੇ 8 ਮਿਲੀਅਨ ਲੋਕ, ਮੈਂ ਵੈਲੀ ਦੀ ਗੱਲ ਕਰ ਰਿਹਾ, ਉਹਨਾਂ ਨੂੰ ਇੱਕ ਖੁੱਲੀ ਜੇਲ੍ਹ ਬਣਾਇਆ ਹੋਇਆ, ਘਰਾਂ 'ਚ ਤੰਗ ਕੀਤਾ ਹੋਇਆ, ਉਹਨਾਂ ਨੂੰ ਈਵਨ ਈਦ ਔਰ ਮਜ਼ਹਬੀ ਤਿਉਹਾਰ ਨਹੀਂ ਮਨਾਉਣ ਦਿੱਤੇ ਜਾਂਦੇ। ਈਵਨ ਜੁਮੇ ਦੀ ਨਮਾਜ਼ ਜਿਹੜੀ ਮੇਨ ਈਦਗਾਹ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਕਸ਼ਮੀਰ ਵਾਦੀ ਦੇ ਵਿੱਚ ਮੇਨ ਹਜ਼ਰਤ ਬਲ ਸ਼ਰਾਈਨ ਹੈ, ਉਸ ਦੇ ਉੱਤੇ ਪਾਬੰਦੀ ਕਰ ਦਿੰਦੇ ਨੇ। ਈਵਨ ਮੀਰ ਵਾਇਜ਼ ਉਮਰ ਫਾਰੂਕ ਔਰ ਦੂਸਰੇ ਉਹ ਅੱਜ ਵੀ ਘਰਾਂ 'ਚ ਡਿਟੈਂਸ਼ਨ ਵਰਗੀ ਹਾਲਤ 'ਚ ਨੇ। ਕਿਵੇਂ ਈਵਨ ਮਹਿਬੂਬਾ ਮੁਫਤੀ ਜਿਹੜੀ ਇਹਨਾਂ ਦੀ ਪਾਰਟਨਰ ਸੀ ਬੀਜੇਪੀ ਸਰਕਾਰ ਦੀ, ਚੀਫ ਮਿਨਿਸਟਰ, ਬੀਜੇਪੀ ਦਾ ਡਿਪਟੀ ਪ੍ਰਾਈਮ ਮਿਨਿਸਟਰ ਸੀ, ਉਹਨੂੰ ਕਿੰਨੀ ਲੰਬੀ ਡਿਟੈਂਸ਼ਨ ਤੋਂ ਬਾਅਦ ਛੱਡਿਆ। ਅੱਜ ਵੀ ਉਹਦੀ ਪਾਰਟੀ ਦੇ ਜਿਹੜੇ ਵੱਡੇ ਕਾਰਕੁਨ ਨੇ ਉਹਨਾਂ ਨੂੰ ਮਨੀ ਲਾਂਡਰਿੰਗ ਔਰ ਦੂਸਰੇ ਦੇ ਥੱਲੇ ਚੁੱਕ ਕੇ ਤਿਹਾੜ ਜੇਲ੍ਹ 'ਚ ਰੱਖਿਆ ਜਾ ਰਿਹਾ। ਹੁਣ ਇਸ ਸਾਰੇ ਦੇ ਉੱਤੇ ਐਡਮਿਨਿਸਟ੍ਰੇਸ਼ਨ ਦਾ ਤੁਸੀਂ ਦੇਖੋ ਕਿ ਵੀ ਕਿਸ ਹੱਦ ਤੱਕ ਇਹ ਜਿਹੜੇ ਨੇ ਆਪਣੇ ਹਿੱਤਾਂ ਦੇ ਲਈ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ। ਉਹਨਾਂ ਨੇ ਕਿਹਾ ਜੀ ਦੇਖੋ, we have seen some steps taken, the release of prisoners, the restoration of 4G access, things of that nature. There are other electoral steps we would like to see them take and that we have encouraged them to do and will continue to do so। ਹੁਣ ਇਹ ਕੀ ਹੈ? ਇਹ ਘੁੰਗਲੂਆਂ ਤੋਂ ਮਿੱਟੀ ਲਾਣਾ ਵੀ ਨਹੀਂ ਹੈ। ਉਹਨਾਂ ਨੇ ਕਸ਼ਮੀਰ ਦੇ ਵਿੱਚ 3 ਡਰਟੀ ਡੀਜ਼ ਇੰਪਲੀਮੈਂਟ ਕੀਤੀਆਂ ਹੋਈਆਂ ਨੇ, ਡੈਮੋਗ੍ਰਾਫਿਕਸ ਚੇਂਜ ਕਰ ਰਹੇ ਨੇ, ਲੱਖਾਂ ਦੀ ਗਿਣਤੀ 'ਚ ਨੌਨ ਕਸ਼ਮੀਰੀਆਂ ਨੂੰ ਡੋਮਿਸਾਈਲ ਦਿੱਤੇ ਗਏ ਨੇ, ਔਰ ਰੀਡਿਸਟ੍ਰਿਕਟਿੰਗ ਦੇ ਨਾਂ ਥੱਲੇ ਜੰਮੂ ਦੀ ਪੋਪੂਲੇਸ਼ਨ ਨੂੰ ਓਵਰਸਟੇਟ ਕਰਕੇ ਹਿੰਦੂ ਸੀਟਾਂ ਜੰਮੂ ਦੀਆਂ ਵਧਾ ਰਹੇ ਨੇ। ਔਰ ਇਸ ਸਾਰੇ ਦੇ ਚਲਦਿਆਂ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਇਹ ਹੀਅਰਿੰਗ ਕਾਂਗਰਸ 'ਚ ਹੋ ਰਹੀ ਹੈ, ਸਾਡੇ ਖਿੱਤੇ ਬਾਰੇ ਹੋ ਰਹੀ ਹੈ, ਔਰ ਉਹ ਕਹਿ ਰਹੇ ਨੇ ਜੀ ਆਹ ਸਟੈਪ ਬੜੇ ਪੋਜ਼ਿਟਿਵ ਨੇ, ਆਪਣੀ ਆਜ਼ਾਦੀ ਲਈ ਖੁਦ ਲੜਨਾ ਪਏਗਾ ਕਸ਼ਮੀਰੀਆਂ ਨੂੰ ਵੀ, ਖਾਲਿਸਤਾਨੀਆਂ ਨੂੰ ਵੀ, ਨਾਗਿਆਂ ਨੂੰ ਵੀ,
ਇਸ ਤੋਂ ਬਿਨਾਂ ਕੋਈ ਹੱਲ ਕੋਈ ਨਹੀਂ। ਹੱਲ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।